ਕਿ ਫਰੀਦਾ ਥੀ ਪੁਆਹੀ ਦੱਬ ਜੇ ਸਾਈਂ ਲੋੜੇ ਸਭ ਇੱਕ ਛਿਜੀਏ ਇੱਕ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਓ ਚੱਲ ਮੇਲੇ ਨੂੰ ਚਲੀਏ। ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमानिर रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਬੜੇ ਪਿਆਰੇ, ਬੜੇ ਨਿੱਘੇ ਤੇ ਉੱਗੇ ਸੱਜਣ, ਸਾਡੇ ਪਰਮਾਨੈਂਟ ਵਿਊਅਰ ਸੰਦੀਪ ਸਿੰਘ ਢੀਂਡਸਾ ਟੋਰਾਂਟੋ ਰਹਿੰਦੇ ਨੇ। ਉਹਨਾਂ ਨੇ ਤੇ ਉਹਨਾਂ ਦੇ ਪਿਤਾ ਜੀ ਪ੍ਰੀਤਪਾਲ ਸਿੰਘ ਢੀਂਡਸਾ ਹੋਰਾਂ ਨੇ ਸਾਨੂੰ ਅੱਜ ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਪਾਕ ਪਤਨ ਸ਼ਰੀਫ ਵਾਲਿਆਂ ਦਾ ਇੱਕ ਬੜਾ ਹੀ ਮੱਤ ਭਰਿਆ, ਬੜਾ ਹੀ ਮਨ ਠਾਰ ਅਸ਼ਲੋਕ ਭਿਜਵਾਇਆ ਹੈ, ਤੇ ਸਾਨੂੰ ਇਹ ਹੁਕਮ ਦਿੱਤਾ ਹੈ, ਸਾਥੋਂ ਇਹ ਮੰਗ ਕੀਤੀ ਹੈ ਭਈ ਅਸੀਂ ਉਹਦਾ ਤਰਜਮਾ ਤੇ ਉਹਦੀ ਵਿਆਖਿਆ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ। ਪਿਆਰਿਓ, ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਆਪਣੇ ਇਸ ਦੋੜੇ ਦੇ ਵਿੱਚ ਪੈ ਫਰਮਾਉਂਦੇ ਨੇ ਕਿ ਫਰੀਦਾ ਥਿਊ ਪਵਾਹੀ ਦੱਬ ਜੇ ਸਾਈਂ ਲੋੜੇ ਸਭ ਇੱਕ ਛਿਜੀਏ ਬੇਅਲ ਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਪਿਆਰਿਓ, ਅੱਜ ਤੋਂ ਪੌਣੇ 900 ਸਾਲ ਪਹਿਲੇ ਦੀ ਇਹ ਪੰਜਾਬੀ ਹੈ। ਆਪ ਜੀ ਦਾ ਸਮਾਂ ਜਿਹੜਾ ਹੈ ਉਹ ਤਕਰੀਬਨ ਅੱਜ ਤੋਂ ਪੌਣੇ 900 ਸਾਲ ਦੇ ਕਰੀਬ ਆਪ ਇਸ ਦੁਨੀਆ ਦੇ ਵਿੱਚ ਤਸ਼ਰੀਫ ਲਿਆਏ। ਪਿਆਰਿਓ, ਉਦੋਂ ਦੀ ਪੰਜਾਬੀ ਤੇ ਅਜੋਕੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੋਇਆ ਹੈ। ਨਾਲੇ ਬਾਬਾ ਜੀ ਚੂੰਕਿ ਪਾਕਪਤਨ ਸ਼ਰੀਫ ਦੇ ਵਿੱਚ ਰਹਿੰਦੇ ਸਨ,
ਤੇ ਉਹਨਾਂ ਦੀ ਜਿਹੜੀ ਪੰਜਾਬੀ ਏ, ਉਹਨਾਂ ਦੇ ਜਿੰਨੇ ਸ਼ਲੋਕ ਸਾਡੇ ਤਾਈਂ ਅਪੜੇ ਨੇ, ਉਹਨਾਂ ਦੇ ਵਿੱਚ ਸਰਾਇਕੀ ਅਲਫਾਜ਼ ਦੀ ਬਹੁਤ ਜ਼ਿਆਦਾ ਭਰਮਾਰ ਏ, ਰਲਤ ਏ। ਇਹ ਜਿਹੜਾ ਮੈਂ ਸ਼ਲੋਕ ਤੁਹਾਡੀ ਸੇਵਾ 'ਚ ਬਿਆਨ ਕੀਤਾ ਹੈ, ਇਹਦੇ ਲਫ਼ਜ਼ਾਂ ਦਾ ਤਰਜਮਾ ਇਸ ਤਰ੍ਹਾਂ ਹੈ ਕਿ ਫਰੀਦਾ ਥੀ ਜਾਂ ਥਿਊ, ਫਰੀਦਾ ਥੀ ਪਵਾਹੀ ਦੱਬ। ਇਹ ਬਾਬਾ ਫਰੀਦ ਆਪਣੇ ਆਪ ਨੂੰ ਮੁਖਾਤਬ ਕਰਕੇ ਪਿਆ ਆਖਦੇ ਨੇ। ਮੈਂ ਅਕਸਰ ਤੁਹਾਡੀ ਸੇਵਾ ਦੇ ਵਿੱਚ ਅਰਜ਼ ਕਰਦਾ ਰਹਿਣਾ ਕਿ ਬਾਬਾ ਜੀ ਦੇ ਸਾਰੇ ਅਸ਼ਆਰ ਜਿਹੜੇ ਨੇ ਨਾ ਜੀ, ਉਹ ਉਹਨਾਂ ਆਪਣੇ ਆਪ ਨੂੰ ਮੁਖਾਤਬ ਕਰਕੇ ਲਿਖੇ ਨੇ। ਖੁਦ ਕਲਾਮੀ ਦੇ ਅੰਦਾਜ਼ ਵਿੱਚ ਆਪ ਜੀ ਦਾ ਕਲਾਮ ਹੈ, ਗੱਲ ਆਪਣੇ ਆਪ ਨੂੰ ਆਖਦੇ ਨੇ, ਲੇਕਿਨ ਆਖਣਾ ਸਾਨੂੰ ਚਾਹੁੰਦੇ ਨੇ, ਮਤ ਸਾਨੂੰ ਪੈ ਦਿੰਦੇ ਨੇ। ਆਖਦੇ ਨੇ ਫਰੀਦਾ ਥੀ, ਥੀ ਮੈਨੇ ਹੁੰਦਾ ਹੋ ਜਾ, ਬਣ ਜਾ। ਸਰਾਇਕੀ ਦਾ ਲਫ਼ਜ਼ ਹੈ। ਸਾਡੇ ਸਰਾਇਕੀ ਦੋਸਤ ਜਦੋਂ ਕੋਈ ਬੱਚਾ, ਕੋਈ ਬਾਲ, ਉਹਨਾਂ ਦਾ ਕੋਈ ਛੋਰ ਜਲਦਬਾਜ਼ ਤਬੀਅਤ ਦਾ ਹੋਵੇ ਨਾ ਜੀ, ਅੜੀਆਂ ਕਰੇ, ਨਿੱਕੀ ਨਿੱਕੀ ਗੱਲ ਤੋਂ ਕਾਲਾ ਪਵੇ, ਛਿੰਦਾ ਪਵੇ, ਤੇ ਉਹਨੂੰ ਆਖਦੇ ਨੇ ਛੋਰਾ ਉਤਾਵਲਾ ਨਾ ਥੀ, ਯਾਨੀ ਕਾਲਾ ਨਾ ਪੈ, ਜਲਦਬਾਜ਼ੀ ਤੋਂ ਕੰਮ ਨਾ ਲੈ, ਜਲਦਬਾਜ਼ ਨਾ ਬਣ। ਇੱਥੇ ਬਾਬਾ ਜੀ ਫਰੀਦ ਵੀ ਪਏ ਹੋਈ ਆਖਦੇ ਨੇ ਕਿ ਫਰੀਦਾ ਥੀ ਪਵਾਹੀ ਦੱਬ। ਦੱਬ ਵੀ ਆਖਿਆ ਜਾਂਦਾ ਹੈ, ਸਾਡੇ ਇੱਧਰ ਪਿਆਰਿਓ ਦਿੱਬ ਵੀ ਆਖਦੇ ਨੇ। ਇੱਕ ਅਜਿਹਾ ਘਾਹ ਹੁੰਦਾ ਹੈ ਜਿਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਕਾਫੀ ਗਹਿਰੀਆਂ ਹੁੰਦੀਆਂ ਨੇ, ਤੇ ਤਿੜਾਂ ਵਾਲਾ ਘਾਹ ਵੀ ਅਸੀਂ ਉਹਨੂੰ ਆਖਦੇ ਹਾਂ ਪਿਆਰਿਓ। ਜੋੜ ਨਿੱਕੇ ਨਿੱਕੇ ਲੱਗੇ ਹੁੰਦੇ ਨੇ, ਬੜਾ ਢੀਠ ਕਿਸਮ ਦਾ ਇਹ ਪੌਦਾ ਹੈ। ਇਹ ਪੋ ਮਾਘ ਦੇ ਸਖਤ ਸਰਦੀ ਦੇ ਮਹੀਨਿਆਂ ਦੇ ਵਿੱਚ ਸੜ ਵੀ ਜਾਂਦਾ, ਸਖਤ ਗਰਮੀ ਦੇ ਮਹੀਨਿਆਂ ਦੇ ਵਿੱਚ ਜਦੋਂ ਬਾਰਿਸ਼ਾਂ ਨਾ ਹੋਣ ਉਦੋਂ ਵੀ ਸੁੱਕ ਸੜ ਜਾਂਦਾ ਹੈ। ਬਸਾ ਔਕਾਤ ਚੀਲਾਂ ਇਹਨੂੰ ਜ਼ਮੀਨ ਤੋਂ ਸੁੱਕੇ ਨੂੰ ਲੈ ਜਾਂਦੀਆਂ ਨੇ, ਜਾ ਕੇ ਆਪਣੇ ਆਲਣੇ 'ਚ ਰੱਖ ਲੈਂਦੀਆਂ। ਤੇ ਜਿਸ ਵੇਲੇ ਉਹਨਾਂ ਦੇ ਬੱਚੇ ਅੰਡੇ ਦਾ ਮੌਸਮ ਗੁਜ਼ਰ ਜਾਂਦਾ ਹੈ, ਉਸ ਤੋਂ ਬਾਅਦ ਹਵਾਵਾਂ ਚੱਲਣ ਤੇ ਇਹ ਜ਼ਮੀਨ ਤੇ ਢਹਿ ਪੈਂਦਾ ਹੈ ਆਲਣੇ ਦੇ ਵਿੱਚੋਂ, ਤੇ 3 4 5 ਮਹੀਨੇ ਚੀਲਾਂ ਦੇ ਆਲਣੇ ਦੇ ਵਿੱਚ ਵੀ ਗੁਜ਼ਾਰ ਆਉਂਦਾ, ਤੇ ਫਿਰ ਜਦੋਂ ਜ਼ਮੀਨ ਤੇ ਡਿੱਗਦਾ ਤੇ ਫਿਰ ਪਿਆਰਿਓ ਉੱਗ ਪੈਂਦਾ। ਏਡਾ ਸਖਤ ਜਾਨ ਕਿਸਮ ਦਾ ਇਹ ਘਾਹ ਹੈ। ਤੇ ਪੁਆਹੀ ਜਿਹੜਾ ਲਫ਼ਜ਼ ਹੈ ਨਾ ਜੀ, ਥੀ ਪੁਆਹੀ ਦਿੱਬ ਜਾਂ ਦੱਬ, ਪਿੰਡ ਦੇ ਨਾਲ ਹੀ ਜਿਹੜੀ ਜ਼ਮੀਨ, ਪਿੰਡ ਜਿੱਥੋਂ ਖਤਮ ਹੁੰਦਾ ਹੈ, ਪਿੰਡ ਦੇ ਮਕਾਨ ਘਰ ਜਿੱਥੇ ਮੁੱਕਦੇ ਨੇ, ਤੇ ਉੱਥੋਂ ਨਾਲ ਹੀ ਨਿਆਈਆਂ ਦੀ ਜਿਹੜੀ ਪੈਲੀ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਪੱਗ ਡੰਡੀਆਂ ਤੇ ਪਏ, ਪੰਜਾਬੀ 'ਚ ਜਿਹਨੂੰ ਆਖਦੇ ਨੇ, ਉਰਦੂ 'ਚ ਅਸੀਂ ਪੱਗ ਡੰਡੀ ਆਖਦੇ ਹਾਂ, ਛੋਟੇ ਛੋਟੇ ਰਸਤੇ ਬਣੇ ਹੁੰਦੇ ਨੇ ਪੈਲੀਆਂ ਦੇ ਵਿੱਚੋਂ, ਉਹਨਾਂ ਤੇ ਤੁਸੀਂ ਵੇਖਿਆ ਅਕਸਰ ਸੱਜੇ ਖੱਬੇ ਇਹ ਘਾਹ ਉੱਗਿਆ ਹੁੰਦਾ ਹੈ, ਤੇ ਲੋਕ ਉਤੋਂ ਲੰਘਦੇ ਨੇ, ਤੇ ਲੋਕਾਂ ਦੇ ਨਾਲ, ਉਹਨਾਂ ਦੇ ਪੈਰਾਂ ਦੇ ਨਾਲ ਲੰਘਣ ਦੇ ਨਾਲ ਪਿਆਰਿਓ, ਘਾਹ ਜਿਹੜਾ ਨਾ ਜੀ, ਇਹ ਨਰਮ ਹੁੰਦਾ ਜਾਂਦਾ ਹੈ। ਲਤਾੜਨ ਦਾ ਮਤਲਬ ਹੁੰਦਾ ਹੈ ਵੀ ਕਿਸੇ ਸ਼ੈ ਦੇ ਉੱਤੇ ਖਲੋ ਕੇ ਪੈਰਾਂ ਨਾਲ ਉਹਨੂੰ ਦਬਾਣਾ। ਪਿਆਰਿਓ, ਜਦੋਂ ਅਸੀਂ ਦੇਸ਼ ਪੰਜਾਬ ਦੇ ਸਾਡੇ ਵਡੇਰੇ ਜਦੋਂ ਥੱਕ ਟੁੱਟ ਜਾਂਦੇ ਨੇ, ਤੇ ਅਸੀਂ ਫਿਰ ਆਪਣੇ ਬਜ਼ੁਰਗਾਂ ਦਾ, ਆਪਣੇ ਵਾਲਦੈਨ ਦਾ, ਆਪਣੇ ਨਾਨੇ ਦਾਦਾ ਜੀ ਦਾ ਅਸੀਂ ਲਤਾੜਾ ਵੀ ਕਰ ਦਿੰਦੇ ਹਾਂ, ਬਚਪਨ ਵਿੱਚ ਕਰਦੇ ਆਏ ਹਾਂ। ਯਾਨੀ ਉਹਨਾਂ ਦੀਆਂ ਲੱਤਾਂ ਤੇ ਖਲੋ ਕੇ, ਪਿੰਡੇ ਤੇ ਖਲੋ ਕੇ ਆਪਣੇ ਪੈਰਾਂ ਨਾਲ ਦਬਾਣਾ। ਹਾਂਜੀ, ਉਹਨੂੰ ਫਿਰ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਆਖਦੇ ਨੇ ਲਤਾੜਾ ਕਰਨਾ। ਤੇ ਆਖਦੇ ਨੇ ਕਿ ਫਰੀਦਾ ਥੀ ਪੁਆਹੀ ਦੱਬ, ਜੇ ਸਾਈਂ ਲੋੜੇ ਸਭ। ਇਹ ਬਾਬਾ ਫਰੀਦ, ਜੇ ਤੂੰ ਮੁਕੰਮਲ ਤੌਰ ਤੇ, ਕੁੱਲੀ ਤੌਰ ਦੇ ਉੱਤੇ ਆਪਣੇ ਰੱਬ ਦੀ, ਆਪਣੇ ਸਾਈਂ ਦੀ ਰਜ਼ਾ ਦਾ ਮੁਤਲਾਸ਼ੀ ਹੈ, ਲੋੜ ਨਾ ਮੈਨੇ ਲੱਭਣਾ, ਤਲਾਸ਼ ਕਰਨਾ। ਆਖਦੇ ਨੇ ਜੇ ਤੂੰ ਸੱਚੇ ਸਾਹਿਬ ਦੀ ਰਜ਼ਾ ਦਾ ਮੁਤਲਾਸ਼ੀ ਹੈ, ਲੱਭਦਾ ਫਿਰਨਾ ਹੈ ਕਿ ਮੇਰਾ ਰੱਬ ਕਿਵੇਂ ਰਾਜ਼ੀ ਹੋਵੇ, ਤੇ ਫਿਰ ਕੀ ਕਰ, ਤੂੰ ਪੱਗ ਡੰਡੀ ਦੀ ਪਿਆਂ ਦੇ ਉੱਤੇ ਉੱਗਣ ਵਾਲੀ ਦੱਬ ਬਣ ਜਾ, ਉਸ ਦਿੱਬ ਵਾਂਗੂ ਹੋ ਜਾ, ਉਸ ਘਾਹ ਵਾਂਗੂ ਹੋ ਜਾ, ਜਿਹਨੂੰ ਲੋਕੀ ਆਪਣੇ ਪੈਰਾਂ ਹੇਠ ਲਤਾੜ ਲਤਾੜ ਕੇ ਲੰਘਦੇ ਨੇ। ਇੱਕ ਛਿੰਝੀਏ, ਇੱਕ ਲਤਾੜੀਏ,
ਪਿਆਰਿਓ ਛਿਜਣਾ ਜਿਹੜਾ ਨਾ ਜੀ, ਕੋਈ ਕੱਪੜਾ ਅਸੀਂ ਪਾਉਂਦੇ ਆ, ਬਹੁਤ ਜ਼ਿਆਦਾ ਇਸਤੇਮਾਲ ਕਰਨੇ ਆ, ਤੇ ਪਾ ਕੇ ਨਾ ਉਹ ਮੁਖਤਲਿਫ ਜਗ੍ਹਾ ਦੇ ਉੱਤੋਂ ਜਦੋਂ ਉਹਦੇ ਤੇ ਬੁਰ ਆ ਜਾਂਦੀ ਹੈ ਤੇ ਉਹ ਨਰਮ ਤੇ ਮੁਲਾਇਮ ਹੋ ਜਾਂਦਾ, ਘਸ ਜਾਂਦਾ ਹੈ ਕੱਪੜਾ, ਉਹਨੂੰ ਆਖੀਦਾ ਫਿਰ ਇਹ ਛਿਜ ਗਿਆ ਹੈ। ਉਹਦੇ ਧਾਗੇ ਤਾਰਾਂ ਦਿਸਣ ਲੱਗ ਪੈਂਦੇ ਨੇ, ਨਰਮ ਹੋ ਜਾਂਦਾ, ਮੁਲਾਇਮ ਹੋ ਜਾਂਦਾ, ਇਸਤੇਮਾਲ ਕਰਕੇ ਘਸ ਜਾਂਦਾ। ਤੇ ਚੂੰਕਿ ਉਹ ਜਿਹੜੀ ਦੱਬ ਉੱਗੀ ਹੁੰਦੀ ਏ ਪੱਗ ਡੰਡੀਆਂ ਦੇ ਉੱਤੇ, ਪੇਆਂ ਦੇ ਉੱਤੇ, ਪਿਆਰਿਓ ਉਸ ਰਸਤੇ ਦੇ ਉੱਤੇ ਉੱਗਣ ਵਾਲੇ ਘਾਹ ਦੇ ਉੱਤੇ ਵੀ ਚੂੰਕਿ ਬੇਤਹਾਸ਼ਾ ਲੋਕਾਂ ਦਾ ਗੁਜ਼ਰ ਹੁੰਦਾ ਹੈ, ਤੇ ਆਵਾਮ ਦੇ ਗੁਜ਼ਰਾਨ ਦੇ ਨਾਲ ਉਹ ਨਰਮ ਵੀ ਹੋ ਜਾਂਦੇ ਨੇ, ਛਿਜ ਕੱਤਦੇ ਨੇ, ਪੈਰਾਂ ਹੇਠ ਲਤਾੜ ਕੇ। ਦੂਜਾ, ਉਹਨਾਂ ਦੀ ਸਖਤੀ ਵੀ ਨਹੀਂ ਰਹਿੰਦੀ, ਨਰਮਾਈ ਆ ਜਾਂਦੀ ਹੈ, ਨਰਮ ਹੋ ਜਾਂਦੇ ਨੇ ਨਾ। ਤੇ ਦੂਜੇ ਮਿਸਰੇ 'ਚ ਬਾਬਾ ਜੀ ਆਖਦੇ ਨੇ ਵੀ ਇੱਕ ਛਿਜੀਏ ਬੀਆ, ਬੀਆ ਦਾ ਮਤਲਬ ਇਹ ਕਿ ਦੂਜਾ ਹੋਰ, ਇੱਕ ਤੇ ਉਹ ਛਿਜ ਕੱਤਦੇ ਨੇ ਔਰ ਦੂਜਾ ਲਤਾੜੀਏ, ਇੱਕ ਛਿਜੀਏ ਬੀਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਜਦੋਂ ਉਹ ਨਰਮ ਹੋ ਜਾਂਦੇ ਨੇ, ਉਹਨਾਂ ਦੀ ਸਖਤੀ ਲਤਾੜ ਕੇ ਪੈਰਾਂ ਦੇ ਮਧੋਲਣ ਦੇ ਨਾਲ ਨਰਮੀ 'ਚ ਬਦਲ ਜਾਂਦੀ ਹੈ, ਤੇ ਫੇਰ ਅਸੀਂ ਉਸ ਘਾਹ ਨੂੰ ਅੱਲਾਹ ਪਾਕ ਸੱਚੇ ਸਾਹਿਬ ਦੇ ਘਰ ਵਾੜਨੇ ਆ, ਤਾਂ ਸਾਈਂ ਦੇ ਦਰ ਵਾੜੀਏ। ਦਰ ਮੈਨੇ ਬੂਆ। ਪਿਆਰਿਓ ਅੱਜ ਕੱਲ ਜਿਹੜੀਆਂ ਸਾਡੀਆਂ ਮਸਾਜਿਦ ਨੇ ਨਾ, ਸਾਡੀਆਂ ਮਸਜਿਦਾਂ, ਮਸੀਤਾਂ ਪੰਜਾਬੀ 'ਚ ਅਸੀਂ ਜਿਨ੍ਹਾਂ ਨੂੰ ਆਖਦੇ, ਉਹਨਾਂ 'ਚ ਤੁਸੀਂ ਦੇਖੋ ਨਾ, ਹੁਣ ਤੇ ਨਵਾਂ ਦੌਰ ਹੈ, ਬੜੀਆਂ ਬੜੀਆਂ ਪਿਆਰੀਆਂ ਟਾਈਲਾਂ ਲੱਗੀਆਂ ਹੁੰਦੀਆਂ ਨੇ, ਬੜੇ ਖੂਬਸੂਰਤ ਫਰਸ਼ ਨੇ, ਫਿਰ ਉੱਤੇ ਨਮਦੇ ਪਏ ਨੇ, ਕਾਲੀਨ ਪਏ ਨੇ, ਜਿਹੜੀ ਜਿੰਨੇ ਜ਼ਿਆਦਾ ਉਮਾਰਾ ਦੇ ਇਲਾਕੇ ਦੇ ਵਿੱਚ ਜਿਹੜੀ ਮਸਜਿਦ ਹੁੰਦੀ ਹੈ, ਮਾਸ਼ਾਅੱਲਾ ਉਨੀ ਜ਼ਿਆਦਾ ਖੂਬਸੂਰਤ ਤੇ ਆਰਾਸਤਾ ਹੋਈ ਹੁੰਦੀ ਹੈ, ਉਹਦੀ ਬੜੀ ਬਿਊਟੀਫਿਕੇਸ਼ਨ ਕੀਤੀ ਜਾਂਦੀ ਹੈ, ਉਹਦੇ ਵਿੱਚ ਪੂਰਾ ਗਰਮ ਠੰਡੇ ਪਾਣੀ ਦਾ ਇੰਤਜ਼ਾਮ ਹੁੰਦਾ ਹੈ। ਫਿਰ ਜਨਾਬ ਅੱਜ ਕੱਲ ਜਿੰਨੀ ਮਰਜ਼ੀ ਭਾਵੇਂ ਸਖਤ ਗਰਮੀ ਪੈ ਰਹੀ ਏ, ਵੱਡੇ ਐਲੀਟ ਕਲਾਸ ਦੇ ਜਿਹੜੇ ਲੋਕ ਜਿਨ੍ਹਾਂ ਮੁਹੱਲਿਆਂ ਦੇ ਵਿੱਚ, ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਰਹਿੰਦੇ ਨੇ, ਉੱਥੇ ਤੁਸੀਂ ਜਾ ਕੇ ਦੇਖੋ, ਮਸਾਜਿਦ ਦੇ ਵਿੱਚ 에ਅਰ ਕੰਡੀਸ਼ਨ ਚੱਲ ਰਹੇ ਨੇ, ਠੰਡਾ ਯਖ ਮਾਹੌਲ। ਬਾਬਾ ਜੀ ਫਰੀਦ ਦਾ ਦੌਰ ਤੁਹਾਨੂੰ ਦੱਸਿਆ 900 ਸਾਲ ਪਹਿਲੇ ਦਾ ਦੌਰ ਸੀ। ਉਦੋਂ ਸਰਦੀਆਂ ਦੇ ਵਿੱਚ ਬੜਾ ਜ਼ਿਆਦਾ ਘਰਾਂ ਤੇ ਮਸੀਤਾਂ ਦੇ ਵਿੱਚ ਦੱਬ ਪਾ ਦੇਣੀ, ਤਾਂ ਕਿ ਥੱਲੇ ਪਰਾਲੀ ਪਾ ਲੈਣੀ, ਇਹ ਦੱਬ ਜਾਂ ਦਿੱਬ ਦਾ ਘਾਹ ਪਾ ਲੈਣਾ, ਉਹਦੇ ਨਾਲ ਨਰਮਾਈ ਜ਼ਰਾ ਹੋ ਜਾਂਦੀ ਸੀ। ਉੱਤੇ ਫਿਰ ਲੋਕ ਆ ਕੇ, ਬਜ਼ੁਰਗ ਬੰਦੇ ਬਿਲਖਸੂਸ, ਨਮਾਜ਼ ਪੜ੍ਹਨੇ। ਇੱਕ ਤੇ ਥੱਲਿਓਂ ਕੱਚੀਆਂ ਮਸੀਤਾਂ ਹੁੰਦੀਆਂ ਹਨ, ਫਰਸ਼ ਨਾ ਚੁੱਭਣਾ, ਤੇ ਦੂਜਾ ਪਿਆਰਿਓ ਥੋੜਾ ਨਿੱਘ ਵੀ ਹੋ ਜਾਣਾ। ਸਰਦੀਆਂ ਦੇ ਵਿੱਚ ਪਰਾਲੀ ਦਾ ਜਾਂ ਇਹ ਦਿੱਬ ਦਾ ਘਾਹ ਜਦੋਂ ਮਸਾਜਿਦ ਦੇ ਵਿੱਚ ਪਾਇਆ ਜਾਂਦਾ ਸੀ, ਥੱਲੇ ਕੱਚਿਆਂ ਫਰਸ਼ਾਂ ਦੇ ਉੱਤੇ, ਤੇ ਨਿੱਘ ਵੀ ਬਣ ਜਾਣੀ ਤੇ ਨਰਮਾਹਟ ਵੀ ਆ ਜਾਣੀ, ਜ਼ਮੀਨ ਵੀ ਨਾ ਥੱਲਿਓਂ ਚੁੱਭਣੀ ਨਮਾਜ਼ ਪੜ੍ਹਨ ਲੱਗਿਆ। ਇਹ ਉਹਨਾਂ ਦਿਨਾਂ ਦੀ ਗੱਲ ਹੈ। ਤੇ ਬਾਬਾ ਜੀ ਵੇਖੋ ਕੀ ਪਾ ਫਰਮਾਉਂਦੇ ਨੇ, ਸਾਡੇ ਜਿਹੜੇ ਦੇਸ਼ ਪੰਜਾਬ ਦੇ ਸ਼ੁਆਰਾਏ ਕਿਰਾਮ ਨੇ ਨਾ ਜੀ, ਕਲਾਸੀਕਲ ਪੋਇਟਸ ਜਿਹੜੇ ਨੇ, ਉਹਨਾਂ ਦੀ ਸਭ ਤੋਂ ਵੱਡੀ ਸਿਫਤ ਹੀ ਇਹ ਵੇ ਕਿ ਉਹਨਾਂ ਸਾਨੂੰ ਗੱਲਾਂ ਸਮਝਾਉਣ ਦੇ ਵਾਸਤੇ ਤਮਸੀਲਾਂ ਜਿਹੜੀਆਂ ਇਸਤੇਮਾਲ ਕੀਤੀਆਂ ਨੇ ਆਪਣੇ ਸ਼ੇਰਾਂ ਦੇ ਵਿੱਚ, ਆਪਣੇ ਕਲਾਮ ਦੇ ਵਿੱਚ, ਉਹ ਵੀ ਸਾਡੀ ਧਰਤੀ ਤੋਂ ਹੀ ਚੁੱਕੀਆਂ ਨੇ। ਤੁਸੀਂ ਵੇਖੋ ਨਾ, ਸਾਡੀ ਧਰਤੀ ਦੇ ਉੱਤੇ ਉੱਗਣ ਵਾਲਾ ਇੱਕ ਜ਼ਿੱਦੀ ਤੇ ਹਟੀਲਾ ਘਾਹ, ਜਿਹਨੂੰ ਮੈਂ ਤੁਹਾਡੀ ਸੇਵਾ 'ਚ ਅਰਜ਼ ਕੀਤੀ ਕਿ ਦੱਬ ਵੀ ਆਖਦੇ ਨੇ ਤੇ ਦਿੱਬ ਵੀ ਆਖਦੇ ਨੇ। ਸਾਡੇ ਇਲਾਕੇ ਸਿਆਲਕੋਟ ਪਸੂਰ ਵੱਲ ਦਿੱਬ ਆਖਿਆ ਜਾਂਦਾ। ਉਹ ਘਾਹ ਜਿਹੜਾ ਹੈ, ਉਹਦੇ ਉੱਤੋਂ ਦੇਖ ਲਓ ਲੋਕੀ ਲੰਘੀ ਜਾ ਰਹੇ ਨੇ, ਇੱਕ ਤੇ ਉਹ ਛਿਜਕਤ ਹੈ, ਦੂਜਾ ਉਹ ਨਰਮ ਹੋ ਗਿਆ, ਪੈਰਾਂ ਹੇਠ ਮਧੋਲਣ ਤੇ ਲਤਾੜਨ ਪਾਰੋਂ। ਹੁਣ ਉਹਨੂੰ ਇਕੱਠਾ ਕਰਕੇ ਤੇ ਮਸੀਤੇ ਵਾੜਿਆ ਗਿਆ। ਕਹਿਣਾ ਇਹ ਚਾਹੁੰਦੇ ਨੇ ਬਾਬਾ ਜੀ ਫਰੀਦ ਕਿ ਅੱਲਾਹ ਪਾਕ ਦੇ ਘਰ ਵੜਨ ਦੇ ਵਾਸਤੇ ਵੀ ਸਭ ਤੋਂ ਪਹਿਲੀ ਸ਼ਰਤ ਇਹ ਵੇ ਕਿ ਤੇਰੇ ਵਿੱਚ ਆਜਜ਼ੀ ਆ ਜਾਏ, ਨਰਮਾਹਟ ਆ ਜਾਏ, ਤੇਰੀ ਸਖਤੀ, ਹਟੀਲਾਪਨ, ਤੇਰੀ ਆਕੜ ਖਤਮ ਹੋ ਜਾਵੇ। ਜਿਵੇਂ ਉਸ ਘਾਹ ਦੀ, ਉਸ
ਦੱਬ ਜਿਹੜਾ ਘਾਹ ਏ, ਉਹਦੀ ਆਕੜ, ਉਹਦੀ ਸਖਤੀ ਲੋਕਾਂ ਦੇ ਪੈਰਾਂ ਦੇ ਹੇਠ ਆ ਕੇ ਤੇ ਫਿਰ ਪਿਆਰਿਓ ਉਹ ਨਰਮਾਹਟ ਚ ਬਦਲ ਜਾਂਦੀ ਹੈ, ਕੂਲਾ ਹੋ ਜਾਂਦਾ ਹੈ, ਨਰਮ ਹੋ ਜਾਂਦਾ ਹੈ, ਮੁਲਾਇਮ ਹੋ ਜਾਂਦਾ ਹੈ। ਜਦੋਂ ਉਹ ਇਸ ਮੁਕਾਮ ਤੇ ਅੱਪੜ ਜਾਂਦਾ ਹੈ, ਯਾਨੀ ਉਹਦੀ ਸਖਤੀ ਵੀ ਜਾਂਦੀ ਰਹਿੰਦੀ ਹੈ, ਉਹਦੀ ਆਕੜ ਖਤਮ ਹੋ ਜਾਂਦੀ ਹੈ, ਨਰਮਾਹਟ ਤੇ ਮੁਲਾਇਮਤ ਆ ਜਾਂਦੀ ਹੈ ਉਹਦੇ ਵਿੱਚ, ਫਿਰ ਲੋਕੀ ਉਹਨੂੰ ਇਕੱਠਾ ਕਰਕੇ ਤੇ ਜਾ ਕੇ ਰੱਬ ਦੇ ਘਰ ਪਾਉਂਦੇ ਨੇ। ਯਾਨੀ ਘਾਹ ਵੀ ਉਹਦੇ ਵਾਸਤੇ ਵੀ ਇਹ ਸ਼ਰਤ ਹੈ, ਅੱਲਾਹ ਪਾਕ ਦੇ ਘਰ ਦੇ ਵਿੱਚ, ਉਹਦੇ ਖਾਨਾ ਖੁਦਾ ਦੇ ਵਿੱਚ ਅੰਦਰ ਵੜਨ ਵਾਸਤੇ ਜਾਂ ਉੱਥੇ ਜਾ ਕੇ ਉੱਥੇ ਵਿਛਣ ਦੀ ਸਾਦਤ ਹਾਸਲ ਕਰਨ ਵਾਸਤੇ ਘਾਹ ਦੇ ਵਾਸਤੇ ਵੀ ਲਾਜ਼ਮੀ ਹੈ ਕਿ ਆਕੜ ਛੱਡੇ, ਨਰਮ ਹੋ ਜਾਵੇ, ਮੁਲਾਇਮ ਉਹਦੀ ਤਬੀਅਤ ਹੋ ਜਾਵੇ, ਤਾਂ ਸਾਈਂ ਦੇ ਦਰ ਵਾੜੀਏ, ਇੱਕ ਛਿਜੀਏ ਇੱਕ ਲਤਾੜੀਏ, ਤਾਂ ਸਾਈਂ ਦੇ ਦਰ ਵਾੜੀਏ। ਜਿਸ ਵੇਲੇ ਛਿਜ ਕੱਤੇਗਾ, ਨਰਮ ਤੇ ਮੁਲਾਇਮ ਹੋ ਜਾਏਗਾ, ਪੈਰਾਂ ਹੇਠ ਮਦੋਲ ਕੱਤੇਗਾ, ਫਿਰ ਉਹ ਇਸ ਕਾਬਲ ਹੋਏਗਾ ਕਿ ਉਹ ਅੱਲਾਹ ਪਾਕ ਦੇ ਘਰ ਦੇ ਵਿੱਚ ਜਾ ਕੇ ਵਿਛਾਇਆ ਜਾ ਸਕੇ। ਪਿਆਰਿਓ, ਇਹ ਪੂਰਾ ਜਿਹੜਾ ਸ਼ੇਰ ਹੈ ਨਾ ਜੀ, ਕਿ ਫਰੀਦਾ ਥੀ ਪੁਆਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜੀਏ ਇੱਕ ਲਤਾੜੀਏ, ਤਾਂ ਸਾਈਂ ਦੇ ਦਰ ਵਾੜੀਏ। ਇਸ ਪੂਰੇ ਸ਼ੇਰ ਦਾ ਲਫ਼ਜ਼ੀ ਤਰਜਮਾ ਮੈਂ ਤੁਹਾਡੇ ਹਜ਼ੂਰ ਬਿਆਨ ਕਰ ਦਿੱਤਾ, ਇੱਕ ਇੱਕ ਲਫ਼ਜ਼ ਦਾ ਵੱਖੋ ਵੱਖ ਤੁਹਾਨੂੰ ਮਤਲਬ ਦੱਸਿਆ ਹੈ। ਇਹਦਾ ਅਲ ਕਿੱਸਾ ਤੇ ਮੁਖਤਸਰ ਮਤਲਬ ਹੁਣ ਜਿਹੜਾ ਉਹ ਇਹ ਵੇ ਪਿਆਰਿਓ, ਕਿ ਜੇ ਅੱਲਾਹ ਪਾਕ ਸੱਚੇ ਸਾਹਿਬ ਦੀ ਬਾਰਗਾਹ ਦੇ ਵਿੱਚ ਮਕਬੂਲ ਹੋਣਾ ਚਾਹੁੰਦਾ ਹੈ, ਅੱਲਾਹ ਪਾਕ ਦਾ ਪਿਆਰਾ ਬੰਦਾ ਬਣਨਾ ਚਾਹੁੰਦਾ ਹੈ, ਆਪਣੇ ਰੱਬ ਨੂੰ ਰਾਜ਼ੀ ਕਰਨਾ ਚਾਹੁੰਦਾ ਹੈ, ਆਪਣੇ ਰੱਬ ਨੂੰ ਰਿਝਾਵਣਾ ਚਾਹੁੰਦਾ ਹੈ, ਤੇ ਇੰਤਹਾਈ ਆਜਜ਼ੀ ਆਪਣੇ ਅੰਦਰ ਪੈਦਾ ਕਰ, ਫਿਰ ਤੂੰ ਉਹਦੀ ਬਾਰਗਾਹ ਦੇ ਵਿੱਚ ਉਸ ਦੱਬ ਦੇ ਘਾਹ ਵਾਂਗੂ ਮਕਬੂਲ ਹੋ ਸਕੇਗਾ। ਜਿਵੇਂ ਉਹਨੇ ਸਖਤੀ ਛੱਡ ਕੇ ਨਰਮਾਹਟ ਇਖਤਿਆਰ ਕੀਤੀ ਤੇ ਅੱਲਾਹ ਪਾਕ ਦੇ ਘਰ ਜਾ ਵੜਿਆ। ਪਿਆਰਿਓ, ਬੜੇ ਹੀ ਅਜ਼ੀਮ ਸਾਡੇ ਅਸਲਾਫ ਦੇ ਵਾਕਿਆਤ ਸਾਨੂੰ ਮਿਲਦੇ ਨੇ। ਹਜ਼ਰਤ ਸਲਮਾਨ ਫਾਰਸੀ ਅਮੀਰ ਸਨ ਮਦਾਇਨ ਦੇ, ਤੇ ਪਿਆਰਿਓ ਇਸ ਕਦਰ ਆਜਜ਼, ਇਸ ਕਦਰ ਸਾਦਾ ਤਬੀਅਤ, ਆਪ ਦਾ ਲਿਬਾਸ, ਆਪ ਦਾ ਟੁਰਨਾ ਫਿਰਨਾ, ਨਸ਼ਿਸਤੋ ਬਰਖਾਸਤ, ਇਸ ਕਦਰ ਸਾਦੀ ਹੁੰਦੀ ਸੀ, ਏਡੀ ਸਾਦਗੀ ਆਪ ਨੇ ਇਖਤਿਆਰ ਕੀਤੀ ਹੋਈ ਸੀ ਕਿ ਜਦੋਂ ਲੰਘਦੇ ਹੁੰਦੇ ਸਨ ਨਾ ਜੀ, ਲੁਕਾਈ ਦੇ ਵਿੱਚੋਂ, ਰਿਆਇਆ ਦੇ ਵਿੱਚੋਂ, ਪਰਜਾ ਦੇ ਵਿੱਚੋਂ, ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਅਮੀਰ ਜਾ ਰਹੇ ਨੇ। ਅਮੀਰ ਸਨ ਆਪਣੇ ਉਸ ਇਲਾਕੇ ਦੇ, ਮਦਾਇਨ ਦੇ। ਇੱਕ ਦਿਨ ਜਾ ਰਹੇ ਸਨ ਪਿਆਰਿਓ, ਤੇ ਇੱਕ ਸਰਦਾਰ ਖਲੋਤਾ ਸੀ ਉਸ ਇਲਾਕੇ ਦੇ। ਸਰਦਾਰ ਵੀ ਤੇ ਹੈ ਸਨ ਨਾ, ਬਾਅਦ ਵਿੱਚ ਮੁਸਲਮਾਨਾਂ ਨੇ ਜਾ ਕੇ ਉੱਥੇ ਇਸਲਾਮ ਲੈ ਆਂਦਾ। ਮੁਸਲਮਾਨਾਂ ਨੇ ਤੇ ਫਿਰ ਛੋਟੇ ਵੱਡੇ ਦੀ, ਕਾਲੇ ਗੋਰੇ ਦੀ ਤਮੀਜ਼ ਹੀ ਖਤਮ ਕਰ ਦਿੱਤੀ ਨਾ। ਮੁਸਲਮਾਨਾਂ ਨੇ ਤੇ ਇੱਕੋ ਹੀ ਦਰਸ ਦਿੱਤਾ ਭਈ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਉੱਥੇ ਇਹ ਨਹੀਂ ਕਿ ਆਲਾ ਜ਼ਾਤ ਦੇ ਛੁੱਟ ਜਾਣਾ ਤੇ ਕਮ ਜ਼ਾਤ, ਜਿਨ੍ਹਾਂ ਨੂੰ ਸਾਡੇ ਹਿੰਦੂਆਨਾ ਮੁਆਸ਼ਰੇ ਦੇ ਵਿੱਚ ਘਟੀਆ ਸਮਝਿਆ ਜਾਂਦਾ ਹੈ। ਹਾਲਾਂਕਿ ਇਸਲਾਮ ਵਿੱਚ ਤੇ ਸਭ ਇਨਸਾਨ ਬਰਾਬਰ ਨੇ। ਅਗਰ ਕੋਈ ਬਰਤਰ ਹੈ ਤੇ ਨੇਕ ਅਮਲਾਂ ਦੀ ਵਜ੍ਹਾ ਤੋਂ ਬਰਤਰ ਹੈ, ਤੇ ਜੇ ਕੋਈ ਕਮਤਰ ਹੈ ਤੇ ਆਪਣੀਆਂ ਬਦ ਅਮਲੀਆਂ ਦੀ ਵਜ੍ਹਾ ਤੋਂ ਕਮਤਰ ਹੈ। ਜ਼ਾਤ ਪਾਤ ਦੀ ਕੋਈ ਇਸਲਾਮ ਵਿੱਚ ਕੋਈ ਕਨਸੈਪਟ ਹੀ ਨਹੀਂ ਹੈਗਾ। ਸੋ ਆਪ ਜੀ ਸਰਕਾਰ ਮੁੱਤਕੀ ਤੇ ਬੜੇ ਵੱਡੇ ਸਨ, ਅਮੀਰ ਵੀ ਸਨ। ਉਹ ਜਿਹੜਾ ਸਰਦਾਰ ਸੀ, ਉਹ ਚੂੰਕਿ ਨਵੇਂ ਨਵੇਂ ਲੋਕ ਦਾਇਰਾ ਇਸਲਾਮ ਵਿੱਚ ਆਏ ਸਨ, ਉਹਨਾਂ ਨੂੰ ਨਹੀਂ ਸੀ ਹਾਲੀ ਇੰਨੀ ਤਮੀਜ਼, ਇੰਨੀ ਤਹਿਜ਼ੀਬ। ਆਪ ਤਸ਼ਰੀਫ ਲਿਆ ਰਹੇ ਸਨ, ਕੁਛ ਉਸ ਸਰਦਾਰ ਨੂੰ ਪਤਾ ਵੀ ਨਹੀਂ ਸੀ ਕਿ ਇਹ ਜਿਹੜਾ ਬਿਲਕੁਲ ਸਾਦੇ ਜਿਹੇ ਤੇ ਪੈਬੰਦ ਲੱਗੇ ਹੋਏ ਕੱਪੜੇ ਤੇ ਭੈੜੀ ਜੀ ਘੱਟੇ ਦੇ ਨਾਲ ਆਲੂਦਾ ਜੁੱਤੀ ਪਾ ਕੇ
ਬੰਦਾ ਆਉਂਦਾ ਪਿਆ ਮਸਕੀਨ, ਇਹ ਸਾਡਾ ਅਮੀਰ ਹੈ, ਉਹਨੂੰ ਇਹ ਵੀ ਨਹੀਂ ਸੀ ਪਤਾ। ਉਹਨੇ ਬੜੀ ਨਖਵਤ ਤੇ ਗਰੂਰ ਦੇ ਨਾਲ, ਸਰਦਾਰ ਸੀ ਇਲਾਕੇ ਦਾ, ਆਪ ਜੀ ਨੂੰ ਬੁਲਾਇਆ। ਉਰਾਂ ਬਾਈ, ਆਪ ਜੀ ਉਹਦੇ ਕੋਲ ਟੁਰ ਗਏ। ਉਹਨੇ ਕੁਝ ਸਮਾਨ ਖਰੀਦਿਆ ਸੀ ਪਿਆਰਿਓ ਕਿਸੇ ਦੁਕਾਨ ਤੋਂ, ਤੇ ਅਮੀਰੇ ਮਦਾਇਨ ਹਜ਼ਰਤ ਸਲਮਾਨ ਫਾਰਸੀ ਸੁਹਾਬੀ ਰਸੂਲ, ਤੇ ਆਪ ਜੀ ਨੂੰ ਉਹਨੇ ਹੁਕਮ ਦਿੱਤਾ ਕਿ ਆ ਮੇਰਾ ਸਮਾਨ ਚੁੱਕ ਤੇ ਮੇਰੇ ਘਰ ਤੱਕ ਛੱਡਿਆ। ਸਾਹਿਬੋ, ਉਹ ਜਾਣ ਹੀ ਨਾ ਸਕਿਆ ਕਿ ਆਪ ਅਮੀਰ ਨੇ। ਕੁਛ ਉਹਨੂੰ ਤਾਰਫ ਨਹੀਂ ਸੀ, ਤੇ ਕੁਛ ਆਪ ਦਾ ਲਿਬਾਸ ਤੁਸੀਂ ਦੇਖੋ ਕਿੰਨਾ ਕੁ ਸਾਦਾ ਹੋਣਾ ਹੈ, ਕਿ ਉਹਨੇ ਆਪ ਨੂੰ ਮਜ਼ਦੂਰ ਸਮਝਿਆ, ਅਮੀਰ ਨੂੰ ਮਜ਼ਦੂਰ ਸਮਝ ਲਿਆ, ਤੇ ਆਖਣ ਲੱਗਾ ਮੇਰਾ ਸਮਾਨ ਚੁੱਕ, ਤੇ ਚੱਲ ਕੇ ਘਰ ਛੱਡਿਆ। ਹਜ਼ਰਤ ਸਲਮਾਨ ਫਾਰਸੀ ਨੇ ਪਿਆਰਿਓ ਉਹਦਾ ਸਮਾਨ ਚੁੱਕ ਲਿਆ ਸਿਰ ਤੇ ਟੁਰ ਪਏ। ਹੁਣ ਰਸਤੇ ਦੇ ਵਿੱਚ ਕਈ ਲੋਕ ਮਿਲੇ ਜਿਹੜੇ ਹਜ਼ਰਤ ਨੂੰ ਜਾਣਦੇ ਸਨ ਕਿ ਆਪ ਅਮੀਰ ਨੇ ਇਸ ਖਿੱਤੇ ਦੇ। ਬਹੁਤ ਸਾਰੇ ਲੋਕਾਂ ਨੇ ਅੱਗੇ ਵੱਧ ਕੇ ਆਪ ਨੂੰ ਪੇਸ਼ਕਸ਼ ਕੀਤੀ ਕਿ ਅਮੀਰ ਜੀ, ਤੁਸੀਂ ਇਹ ਮੈਨੂੰ ਚੁਕਾ ਦਿਓ ਸਮਾਨ, ਮੈਂ ਤੁਹਾਡੇ ਘਰ ਛੱਡ ਆਉਂਗਾ। ਉਹ ਜਿਸਲੇ ਇੱਕ ਦੋ ਬੰਦਿਆਂ ਨੇ ਆਪ ਨੂੰ ਅਗਾਂਹ ਹੋ ਕੇ ਚੁੱਕ ਕੇ ਅਦਬ ਨਾਲ ਸਲਾਮ ਕੀਤੀ, ਇਹਤਰਾਮ ਕੀਤਾ, ਆਪ ਦਾ ਸਮਾਨ ਚੁੱਕਣ ਦਾ ਇਜ਼ਹਾਰ ਕੀਤਾ, ਆਪ ਨੂੰ ਪੇਸ਼ਕਸ਼ ਕੀਤੀ ਕਿ ਮੈਨੂੰ ਚੁਕਾ ਦਿਓ ਸਮਾਨ, ਤੇ ਪਿਆਰਿਓ ਉਸ ਬੰਦੇ ਨੂੰ ਪਤਾ ਲੱਗ ਗਿਆ ਕਿ ਮੈਂ ਤੇ ਅਮੀਰੇ ਮਦਾਇਨ ਨੂੰ ਆਖ ਬੈਠਾ ਕਿ ਜੀ ਇਹ ਸਮਾਨ ਮੇਰਾ ਚੁੱਕ ਕੇ ਤੇ ਘਰ ਛੱਡੋ, ਤੇ ਮੈਂ ਤੇ ਮਜ਼ਦੂਰ ਸਮਝਿਆ। ਤੇ ਉਹ ਮਾਜ਼ਰਤ ਕਰਨ ਲੱਗ ਪਿਆ। ਉਹਨੇ ਆਖਿਆ ਕਿ ਹਜ਼ਰਤ ਅਮੀਰੁਲ ਮੋਮਿਨੀਨ, ਮੈਂ ਮਾਜ਼ਰਤ ਖੁਆਹ ਵਾਂ, ਮੈਨੂੰ ਪਤਾ ਨਹੀਂ ਲੱਗਾ ਤੁਸੀਂ ਇਸ ਇਲਾਕੇ ਦੇ ਅਮੀਰ ਹੋ। ਮੈਂ ਤੇ ਤੁਹਾਡੇ ਲਿਬਾਸ ਤੋਂ ਹਜ਼ੂਰ ਇਹ ਹੀ ਅੰਦਾਜ਼ਾ ਲਾਇਆ ਕਿ ਤੁਸੀਂ ਸ਼ਾਇਦ ਕੋਈ ਮਜ਼ਦੂਰ ਹੋ, ਤੇ ਮੈਂ ਤੁਹਾਨੂੰ ਕਿਹਾ ਕਿ ਸਮਾਨ ਚੁੱਕ ਕੇ ਘਰ ਛੱਡੋ, ਮੈਂ ਤੁਹਾਨੂੰ ਮੁਆਵਜ਼ਾ ਦੇ ਦੇਣਾ ਸੀ, ਲੇਕਿਨ ਮੈਨੂੰ ਤੇ ਹੁਣ ਪਤਾ ਲੱਗਾ ਕਿ ਤੁਸੀਂ ਅਮੀਰ ਹੋ ਸਾਡੇ, ਤੇ ਬੜੀ ਮੈਂ ਮਾਜ਼ਰਤ ਵੀ ਤੁਹਾਡੇ ਕੋਲੋਂ ਚਾਹਨਾ, ਤੇ ਮਿਹਰਬਾਨੀ ਕਰਕੇ ਸਮਾਨ ਮੇਰਾ ਤੁਸੀਂ ਲਾਹ ਦਿਓ, ਮੈਂ ਆਪੇ ਜਾ ਕੇ ਲੈ ਜਾਣਾ ਜਾਂ ਕਿਸੇ ਹੋਰ ਬੰਦੇ ਅੱਲਾ ਦੇ ਦਾ ਤਰਲਾ ਕਰ ਲੈਣਾ। ਲੇਕਿਨ ਆਪ ਨੇ ਆਖਿਆ ਨਹੀਂ, ਮੈਂ ਤੋੜ ਛੱਡ ਆਉਣਾ, ਕੋਈ ਗੱਲ ਹੀ ਨਹੀਂ। ਜਾ ਕੇ ਘਰ ਉਹਦਾ ਸਮਾਨ ਲਾਇਆ। ਉਹਨੇ ਆਖਿਆ ਕਿ ਕੋਈ ਮੇਰੇ ਕੋਲੋਂ ਮੁਆਵਜ਼ਾ, ਹੱਥ ਜੋੜ ਕੇ ਉਹਨੇ ਆਖਿਆ ਲੈ ਲਓ। ਆਪ ਨੇ ਆਖਿਆ ਯਾਰ, ਸੈਯਦੁਲ ਕੌਮ ਖਾਦਮ ਹੋ, ਕੌਮ ਦਾ ਸਰਦਾਰ ਕੌਮ ਦਾ ਖਾਦਮ ਹੁੰਦਾ ਹੈ, ਤੇ ਮੈਂ ਖਾਦਮ ਹਾਂ ਇੱਥੋਂ ਦੇ ਅਵਾਮ ਦਾ, ਤੇ ਤੂੰ ਵੀ ਅਵਾਮ ਦੇ ਵਿੱਚ ਹੀ ਸ਼ੁਮਾਰ ਹੁੰਦਾ, ਤੇ ਕੋਈ ਗੱਲ ਨਹੀਂ, ਇਹਦਾ ਮੁਆਵਜ਼ਾ ਕੋਈ ਨਹੀਂ। ਬਹਰਹਾਲ ਆਪ ਦੇ ਆਲਾ ਇਖਲਾਕ ਤੋਂ ਪਿਆਰਿਓ ਇਸ ਕਦਰ ਉਹ ਸਰਦਾਰ ਮੁਤਾਸਿਰ ਹੋਇਆ ਵੀ ਸਾਰੀ ਜ਼ਿੰਦਗੀ ਉਹਨੇ ਫਿਰ ਆਪਣਾ ਕੰਮ ਆਪ ਕੀਤਾ। ਪਿਆਰਿਓ ਉਹ ਸਰਦਾਰ ਫਿਰ ਸਾਰੀ ਜ਼ਿੰਦਗੀ ਇਸ ਵਾਕਏ ਤੋਂ ਬਾਅਦ ਵੀ ਆਪਣੇ ਅਹਬਾਬ ਦੀਆਂ ਮਜਲਸਾਂ ਦੇ ਵਿੱਚ ਅਮੀਰ ਹਜ਼ਰਤ ਸਲਮਾਨ ਫਾਰਸੀ ਦਾ ਉਹ ਵਾਕਿਆ ਸੁਣਾਉਂਦਾ ਹੁੰਦਾ ਸੀ, ਤੇ ਆਖਦਾ ਹੁੰਦਾ ਸੀ ਕਿ ਮੈਂ ਆਪਣੇ ਅਮੀਰ ਕੋਲੋਂ ਆਜਜ਼ੀ ਦਾ ਉਹ ਸਬਕ ਸਿੱਖਿਆ ਕਿ ਫਿਰ ਸਾਰੀ ਹਯਾਤੀ, ਆਪਣੀ ਬਾਕੀ ਪੂਰੀ ਹਯਾਤੀ, ਮੈਂ ਕਦੀ ਆਪਣਾ ਕੰਮ ਕਿਸੇ ਨੂੰ ਨਹੀਂ ਸੀ ਆਖਿਆ, ਤੇ ਮੈਂ ਆਪੇ ਹੀ ਕਰਨ ਲੱਗ ਪਿਆ। ਪਿਆਰਿਓ ਦੇਖੋ, ਅਮੀਰ ਹੋ ਕੇ, ਇੱਕ ਖਿੱਤੇ ਦੇ ਹਾਕਮ ਹੋ ਕੇ, ਤੇ ਸਾਡੇ ਅਸਲਾਫ ਕਿਸ ਕਦਰ ਆਜਿਜ਼ ਸਨ। ਹੁਣ ਪਿਆਰਿਓ ਅਸੀਂ ਜਿਸ ਦੌਰ ਦੇ ਵਿੱਚ ਜ਼ਿੰਦਾ ਵਾਂ, ਅਜੋਕਾ ਜਿਹੜਾ ਦੌਰ ਹੈ, ਅਸਤਗਫਿਰੁੱਲਾ, ਥੋੜਾ ਜਿਹਾ ਵੀ ਮਰਤਬਾ, ਥੋੜਾ ਜਿਹਾ ਵੀ ਇਖਤਿਆਰ, ਇਕਤਦਾਰ ਕਿਸੇ ਨੂੰ ਮੁਯਸਰ ਆ ਜਾਂਦਾ ਹੈ, ਉਹ ਆਪਣੇ ਆਪ ਨੂੰ ਆਮ ਇਨਸਾਨਾਂ ਤੋਂ ਅਫਜ਼ਲ ਤੇ ਬਰਤਰ ਸਮਝਣ ਲੱਗ ਪੈਂਦਾ ਹੈ। ਉਹਦੇ ਪ੍ਰੋਟੋਕੋਲ ਹੀ ਬੜੇ ਵੱਧ ਜਾਂਦੇ ਨੇ, ਉਹਦੀਆਂ ਸਿਕਿਉਰਿਟੀਆਂ ਦੇਖੋ ਤੁਸੀਂ ਕਿਸ ਕਦਰ ਵੱਧ ਜਾਂਦੀਆਂ ਨੇ। ਹਾਲਾਂਕਿ ਆਪਣੇ ਮਰਤਬੇ ਤੋਂ ਕੋਈ ਵਜ਼ੀਰ ਹੈ, ਕੋਈ ਵਜ਼ੀਰੇ ਆਲਾ ਹੈ, ਉਹ ਜਦੋਂ ਲੱਥ ਜਾਂਦਾ ਆਪਣੇ ਮਰਤਬੇ ਤੋਂ, ਆਪਣੇ ਮਨਸਬ ਤੋਂ, ਤੇ ਫਿਰ ਸਾਡੇ ਵਿੱਚ ਹੀ ਫਿਰਦਾ ਧੱਕੇ ਖਾਂਦਾ ਹੁੰਦਾ ਹੈ। ਲੇਕਿਨ ਜਿਸ ਵੇਲੇ ਉਹਨੂੰ ਫੀਤੀ ਲੱਗਦੀ ਹੈ, ਉਹਦੇ ਮੋਢੇ ਤੇ ਵਜ਼ੀਰੇ ਆਲਾ ਦੇ ਸਟਾਰ ਲੱਗਦੇ ਨੇ, ਜਾਂ ਵਜ਼ਾਰਤ ਦਾ ਤਮਗਾ ਉਹਦੇ ਸੀਨੇ ਤੇ ਸੱਜਦਾ ਹੈ, ਹਾਲਾਂਕਿ ਆਰਜ਼ੀ ਜਿਹਾ ਹੀ ਹੁੰਦਾ, ਉਹਦੀ ਔਕਾਤ ਹੀ ਬਦਲ ਜਾਂਦੀ ਹੈ, ਉਹਦਾ ਰੰਗ ਹੀ ਹੋਰ ਹੋ ਜਾਂਦਾ ਹੈ। ਪਿਆਰਿਓ, ਖਾਨਦਾਨੀ ਲੋਕਾਂ ਦਾ ਤੇ ਮੁੱਤਕੀ ਲੋਕਾਂ ਦਾ ਤੇ ਪਰਹੇਜ਼ਗਾਰਾਂ ਦਾ
ਆਲਾ ਸਿਰਫ ਲੋਕਾਂ ਦਾ ਇਹ ਵਤੀਰਾ ਕਦੀ ਵੀ ਨਹੀਂ ਰਿਹਾ। ਹਜ਼ਰਤ ਉਮਰ ਬਿਨ ਅਬਦੁਲ ਅਜ਼ੀਜ਼ ਅਮੀਰੁਲ ਮੋਮਿਨੀਨ ਸਨ ਆਪ ਵੀ, ਤੇ ਆਪ ਕਾਫੀ ਰਾਤ ਹੋ ਗਈ ਤੇ ਕੁਛ ਲਿਖਾਈ ਦਾ ਕੰਮ ਕਰਨ ਡਏ ਸਨ, ਤੇ ਜਿਹੜਾ ਦੀਵਾ ਬਲਦਾ ਸੀ ਨਾ ਪਿਆ ਕੋਲ, ਪਿਆਰਿਓ ਉਹ ਟਿਮਟਮਾਉਣ ਲੱਗ ਪਿਆ। ਯਾਨੀ ਪਤਾ ਲੱਗ ਗਿਆ ਆਪ ਸਰਕਾਰ ਨੂੰ ਕਿ ਇਹਨੇ ਥੋੜੀ ਦੇਰ ਨੂੰ ਬੁੱਝ ਜਾਣਾ, ਤੇਲ ਖਤਮ ਹੋ ਗਿਆ। ਇੱਕ ਮਹਿਮਾਨ ਆਇਆ ਸੀ ਤੇ ਉਹ ਵੀ ਕੋਲ ਬੈਠਾ ਹੋਇਆ ਸੀ ਆਪ ਦੇ ਕੋਲ ਹੀ, ਜਿੱਥੇ ਆਪ ਬੈਠ ਕੇ ਲਿਖ ਰਹੇ ਸਨ। ਉਹਨੇ ਮਹਿਮਾਨ ਨੇ ਆਖਿਆ, ਪ੍ਰਾਹੁਣੇ ਨੇ, ਕਿ ਜੀ ਇਜਾਜ਼ਤ ਦਿਓ ਤੇ ਦੱਸੋ ਤੇਲ ਕਿੱਥੇ ਪਿਆ ਹੈ, ਮੈਂ ਲਿਆ ਕੇ ਦੀਵੇ 'ਚ ਪਾ ਦਿਆਂ। ਆਪ ਜੀ ਨੇ ਆਖਿਆ, ਵਕਤ ਦੇ ਅਮੀਰ ਮੁਸਲਮਾਨਾਂ ਦੇ। ਲੇਕਿਨ ਆਪ ਜੀ ਨੇ ਆਖਿਆ, ਯਾਰ ਕਿੰਨੀ ਬਦ ਤਹਿਜ਼ੀਬੀ ਹੈ, ਬਦ ਇਖਲਾਕੀ ਹੈ ਕਿ ਆਏ ਪ੍ਰਾਹੁਣੇ ਕੋਲੋਂ ਕੰਮ ਕਰਾਉਣਾ। ਤੁਸੀਂ ਤਸ਼ਰੀਫ ਰੱਖੋ, ਤੁਸੀਂ ਬੈਠੋ, ਮੈਂ ਆਪੂ ਜਾ ਕੇ ਲੈ ਆਉਣਾ। ਉਹਨੇ ਫੇਰ ਆਖਿਆ ਕਿ ਹਜ਼ੂਰ ਕਿਸੇ ਗੁਲਾਮ ਨੂੰ ਆਵਾਜ਼ ਦੇ ਲਓ, ਕਿਸੇ ਨੌਕਰ ਨੂੰ ਬੁਲਾ ਲਓ, ਆਪ ਅਮੀਰੁਲ ਮੋਮਿਨੀਨ ਹੋ ਤੁਸੀਂ, ਤੇ ਮੁਲਾਜ਼ਮ ਵੀ ਹੋਣਾ ਹੀ ਨੇ ਲਾਜ਼ਮੀ। ਤੇ ਆਪ ਜੀ ਨੇ ਕੀ ਅੱਗੋਂ ਫਰਮਾਇਆ, ਆਪਨੇ ਪਰਤਾਵਾ ਦਿੱਤਾ ਕਿ ਯਾਰ ਮੇਰਾ ਗੁਲਾਮ ਹੁਣੇ ਹੀ ਸੁੱਤਾ ਹੋਣਾ ਹੈ, ਹਾਲੀ ਰਾਤ ਮਤਲਬ ਸ਼ੁਰੂ ਹੀ ਹੋਈ ਏ ਤੇ ਕੱਚੀ ਨੀਂਦਰੇ ਹੋਣਾ ਹੈ, ਤੇ ਮੈਂ ਉਹਨੂੰ ਕਾਹਦੇ ਲਈ ਡਿਸਟਰਬ ਕਰਾਂ, ਇਹ ਕਿੱਡਾ ਕੁ ਕੰਮ ਹੈ। ਤੇਲ ਚਾਹੀਦਾ ਨਾ ਦੀਵੇ 'ਚ ਪਾਉਣਾ, ਤੇ ਮੈਂ ਆਪੇ ਭੱਜ ਕੇ ਫੜ ਲਿਆਉਣਾ। ਆਪ ਗਏ, ਆਪੂ ਜਾ ਕੇ ਤੇਲ ਲਿਆਂਦਾ, ਦੀਵੇ 'ਚ ਪਾਇਆ, ਉਹਦੀ ਬੱਤੀ ਉੱਚੀ ਕੀਤੀ, ਉਹਨੂੰ ਅੱਗ ਵਹਾਈ। ਪਿਆਰਿਓ ਦੇਖੋ ਨਾ, ਹਾਕਮ ਵਕਤ ਦੇ ਅਮੀਰੁਲ ਮੋਮਿਨੀਨ ਮੁਸਲਮਾਨਾਂ ਦੇ, ਔਰ ਆਜਜ਼ੀ ਦੇਖੋ ਕਿੰਨੀ ਹੈ। ਤੇ ਅੱਜ ਪਿਆਰਿਓ ਸਾਡੇ ਜਿਹੜੇ ਮੌਜੂਦਾ ਹੁਕਮਰਾਨ ਨੇ, ਠੀਕ ਹੈ ਉਹਨਾਂ ਕੋਲ ਹਕੂਮਤ ਆ ਜਾਂਦੀ ਹੈ ਪਿਆਰਿਓ, ਉਹਨਾਂ ਕੋਲ ਧਨ ਦੌਲਤ ਵੀ ਆ ਜਾਂਦਾ ਹੋਣਾ ਹੈ। ਅਸਾਂ ਵੇਖੇ ਨੇ ਬਿਲਕੁਲ ਫੁਕਰੇ ਲੋਕ ਜਿਸ ਵੇਲੇ ਪਹਿਲੀ ਵਾਰੀ ਐਮਪੀਏ ਹੋਏ ਨੇ ਜਾਂ ਮੈਂਬਰ ਜ਼ਿਲ੍ਹਾ ਕੌਂਸਲ ਹੋਏ ਨੇ, ਅਸਾਂ ਆਪਣੀ ਅੱਖੀਂ ਉਹਨਾਂ ਦੀ ਮਾਲੀ ਹੈਸੀਅਤ ਵੇਖੀ ਹੈ। ਉਹ ਕਿਸ ਔਕਾਤ ਬਸਾਤ ਦੇ ਲੋਕ ਸਨ, ਅਸੀਂ ਜਾਣਦੇ ਹਾਂ। ਸਾਡੇ ਵਹਿੰਦਿਆਂ ਵਹਿੰਦਿਆਂ ਹੀ ਪਿਆਰਿਓ ਇੱਕ ਦੋ ਵਾਰੀ ਉਹਨਾਂ ਐਮਪੀਏ ਬਣਨ ਦਾ ਝੂਟਾ ਕੀ ਲਿਆ ਏ, ਉਹਨਾਂ ਦੀ ਔਕਾਤ ਹੀ ਬਦਲ ਗਈ। ਜਿਨ੍ਹਾਂ ਕੋਲ ਸਾਈਕਲ ਨਹੀਂ ਸੀ, ਉਹਨਾਂ ਕੋਲ 10-10 ਸਿਗਨਸ ਗੱਡੀਆਂ ਆ ਗਈਆਂ ਨੇ ਪਿਆਰਿਓ, ਕੋਠੀਆਂ ਬਣ ਗਈਆਂ। ਲੇਕਿਨ ਤੁਹਾਨੂੰ ਅਰਜ਼ ਕੀਤੀ ਹੈ ਕਿ ਅਮੀਰੁਲ ਮੋਮਿਨੀਨ ਬਾਜ਼ਾਰ ਦੇ ਵਿੱਚੋਂ ਪੈ ਲੰਘਦੇ ਨੇ ਤੇ ਇੱਕ ਸਰਦਾਰ ਨੇ ਮਜ਼ਦੂਰ ਸਮਝ ਕੇ ਬੁਲਾ ਲਿਆ। ਏਡਾ ਆਪ ਜੀ ਦਾ ਆਲਾ ਲਿਬਾਸ ਹੁੰਦਾ ਸੀ। ਯਾਨੀ ਜਿਹੜਾ ਇੱਕ ਆਮ ਗਰੀਬ ਸ਼ਹਿਰੀ ਰਿਆਇਆ ਦਾ ਪਰਜਾ ਦਾ ਜਿਹੜਾ ਉਹ ਕੱਪੜੇ ਪਾਉਂਦਾ ਸੀ, ਅਮੀਰੁਲ ਮੋਮਿਨੀਨ ਵੀ ਉਹੀ ਕੱਪੜੇ ਪਾਉਂਦੇ ਸਨ ਪਿਆਰਿਓ। ਇਹ ਮੁਸਲਮਾਨ ਹੁਕਮਰਾਨ ਹੁੰਦੇ ਸਨ। ਅੱਜ ਕੱਲ ਦੇ ਜਿਹੜੇ ਆਪਣੇ ਆਪ ਨੂੰ ਸਾਡੇ ਅਵਾਮੀ ਨੁਮਾਇੰਦਗਾਨ ਔਰ ਚੁਨੀਦਾ ਨੁਮਾਇੰਦਗਾਨ ਸਾਨੂੰ ਦੱਸਦੇ ਨੇ, ਉਹ ਸਾਡੇ ਨੁਮਾਇੰਦੇ, ਸਾਡੇ ਵੋਟਾਂ ਦੀ ਖੈਰਾਤ ਲੈ ਕੇ ਜਾਣ ਵਾਲੇ ਜਿਸ ਵੇਲੇ ਅਸੈਂਬਲੀਆਂ 'ਚ ਪੁੱਜਦੇ ਨੇ, ਗਏ ਤੇ ਸਾਡੇ ਵਿੱਚੋਂ ਹੀ ਹੁੰਦੇ ਨੇ ਨਾ, ਸਾਡੇ ਹੀ ਮਹੱਲੇ 'ਚ ਹੀ ਰਹਿੰਦੇ ਹੁੰਦੇ ਨੇ, ਸਾਡੇ ਜਿੰਨਾ ਹੀ ਉਹਨਾਂ ਦਾ ਮਕਾਨ ਹੁੰਦਾ ਹੈ। ਤੇ ਪਿਆਰਿਓ ਇੱਕ ਵਾਰੀ ਅਸੈਂਬਲੀ ਦੀ ਸੈਰ ਕਰਕੇ ਵਾਪਸ ਆਉਂਦੇ ਨੇ, ਆਪਣਾ ਟਨਿਓਰ ਪੂਰਾ ਕਰਕੇ, ਉਹਨਾਂ ਦੀਆਂ ਕੋਠੀਆਂ ਡਿਫੈਂਸ 'ਚ ਬਣ ਜਾਂਦੀਆਂ ਨੇ, ਤੇ ਸਾਡੇ ਉੱਥੇ ਹੀ ਅੱਧੇ ਅੱਧੇ ਹੱਥੇ ਦੇ ਮਕਾਨ ਰਹਿੰਦੇ ਨੇ ਗਰੀਬਾਂ ਦੇ। ਆਵਾਮ ਦਾ ਕੁਝ ਨਹੀਂ ਸੌਰਦਾ। ਉਹ ਵੇਖੋ ਕੈਸੇ ਦੌਰ ਸਨ, ਕਿੱਡੇ ਆਲਾ ਕਿਰਦਾਰ ਦੇ ਹੁਕਮਰਾਨ ਹੁੰਦੇ ਸਨ। ਮਾਲੀ ਹਸੀਅਤ ਭਾਵੇਂ ਉਹਨਾਂ ਦੀ ਕੱਖ ਨਹੀਂ ਸੀ ਹੁੰਦੀ, ਦੁਨੀਆ ਨੂੰ ਤੇ ਉਹ ਸਮਝਦੇ ਹੀ ਕੱਖ ਨਹੀਂ ਸਨ। ਉਹ ਤੇ ਆਪਣੀ ਆਕਬਤ ਤੇ ਆਖਰਤ ਸਵਾਰਨ ਦੇ ਵਾਸਤੇ ਹਯਾਤੀ ਗੁਜ਼ਾਰਦੇ ਸਨ। ਇਸ ਦੁਨੀਆ ਨੂੰ ਆਰਜ਼ੀ ਕਿਆਮਗਾਹ ਤੇ ਸਰਾਂ ਸਮਝਦੇ ਸਨ। ਉਹਨਾਂ ਦੀ ਹਯਾਤੀ ਦਾ ਪਿਆਰਿਓ ਮਕਸਦ ਹੀ ਇਹ ਹੁੰਦਾ ਸੀ ਕਿ ਆਪਣੇ ਅੱਲਾਹ ਪਾਕ ਨੂੰ ਰਾਜ਼ੀ ਕਰ ਲਈਏ। ਇੱਕ ਹੋਰ ਪਿਆਰਿਓ ਅੱਲਾਹ ਪਾਕ ਦੇ ਬੜੇ ਹੀ ਵੱਡੇ ਬਜ਼ੁਰਗ ਤੇ ਵਲੀ ਹੋ ਗੁਜ਼ਰੇ ਨੇ, ਹਜ਼ਰਤ ਜ਼ੁੰਨੂਨ ਮਿਸਰੀ। ਉਹਨਾਂ ਦਾ ਇੱਕ ਵਾਕਿਆ ਤੁਹਾਡੀ ਖਿਦਮਤ ਦੇ ਵਿੱਚ ਆਜਜ਼ੀ ਦਾ ਸੁਣਾ ਕੇ ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਪਿਆਰਿਓ ਹਜ਼ਰਤ ਜ਼ੁੰਨੂਨ ਮਿਸਰੀ ਦੇ ਕੋਲ ਕੁਝ ਲੋਕ ਆਏ, ਇਕੱਠੇ ਹੋ ਕੇ ਉਹਨਾਂ ਆਖਿਆ ਕਿ ਹਜ਼ੂਰ, ਦਰਿਆਏ ਨੀਲ ਦੇ ਵਿੱਚ ਵੀ ਐਤਕੀ ਪਾਣੀ ਕੋਈ ਨਹੀਂ ਆਇਆ ਤੇ ਸਾਡੀਆਂ ਜ਼ਮੀਨਾਂ ਸੈਰਾਬ ਨਹੀਂ ਹੋ ਸਕੀਆਂ, ਉਤੋਂ ਬਾਰਿਸ਼ਾਂ ਵੀ ਬਿਲਕੁਲ ਕੋਈ ਨਹੀਂ ਹੋਈਆਂ ਤੇ ਕਾਲ ਪੈਣ ਵਾਲਾ ਹੈ, ਕਹਿਤ ਦਾ ਡਰ ਤੇ ਖਤਰਾ ਹੈ। ਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਦੁਆ ਕਰੋ, ਅੱਲਾਹ ਪਾਕ ਬਾਰਾਨੇ ਰਹਿਮਤ ਵਸਾਣ, ਮੀਂਹ ਪੈ ਜਾਵੇ
ਸਾਡੀਆਂ ਫਸਲਾਂ ਹਰੀਆਂ ਹੋ ਜਾਣਗੀਆਂ, ਕੋਈ ਜ਼ਮੀਨਾਂ ਦੇ ਉੱਤੇ ਛੱਟਾ ਲੱਗ ਜਾਏਗਾ ਤੇ ਕੋਈ ਪੈਲੀ ਨਿਸਰ ਜਾਏਗੀ, ਕਿਉਂਕਿ ਜਿਹੜਾ ਕੋ ਬੀਜ ਵੀ ਉਗਾਇਆ ਹੈ, ਉਹ ਵੀ ਬਾਹਰ ਨਹੀਂ ਪਿਆਉਂਦਾ, ਧਰਤੀ ਸੜੀ ਪਈ ਹੈ, ਕਾਲ ਪੈਣ ਦਾ ਖਦਸ਼ਾ ਹੈ। ਆਪ ਜੀ ਨੇ ਲੋਕਾਂ ਦੀ ਗੱਲ ਸੁਣੀ, ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਰੋ ਰੋ ਕੇ ਦੁਆ ਕੀਤੀ। ਪਿਆਰਿਓ, ਜਿਸ ਵੇਲੇ ਬੜੀ ਦੁਆ ਆਪ ਜੀ ਨੇ ਕੀਤੀ ਤੇ ਲੋਕ ਚਲੇ ਗਏ। ਹੁਣ ਆਪ ਸਰਕਾਰ ਜਿਹੜੇ ਨੇ ਨਾ, ਉਹਨਾਂ ਨੇ ਕੀ ਕੀਤਾ ਕਿ ਆਪਣਾ ਸਮਾਨ ਇਕੱਠਾ ਕੀਤਾ। ਜਿਹੜਾ ਕੋਈ ਸਫ਼ਰ ਦਾ ਸਮਾਨ ਅਸੀਂ ਲੋਕ ਸਫ਼ਰ ਤੇ ਜਾਣ ਲੱਗਿਆਂ ਇਕੱਠਾ ਕਰਨੇ ਆ ਨਾ, ਆਪ ਜੀ ਨੇ ਵੀ ਇਕੱਠਾ ਕੀਤਾ ਤੇ ਰਾਤੋਂ ਰਾਤ ਮਿਸਰ ਵਿੱਚੋਂ ਨਿਕਲ ਗਏ, ਬਦੀਨ ਸ਼ਹਿਰ ਵੱਲ ਟੁਰ ਗਏ। ਪਿਆਰਿਓ, ਆਪ ਗਏ ਤੇ ਬਾਅਦ ਦੇ ਵਿੱਚ ਬੇਤਹਾਸ਼ਾ ਬਾਰਿਸ਼ ਹੋਈ। ਅੱਲਾਹ ਪਾਕ ਨੇ ਲਹਿਰ ਬਹਿਰ ਕਰ ਦਿੱਤੀ, ਜ਼ਮੀਨਾਂ ਸੈਰਾਬ ਹੋ ਗਈਆਂ, ਫਸਲਾਂ ਨਿਸਰ ਪਈਆਂ। ਲੋਕ ਬੜੇ ਹੀ ਰਾਜ਼ੀ ਹੋਏ ਕਿ ਰਾਤੀ ਗਏ ਸਾਂ ਤੇ ਹਜ਼ਰਤ ਜ਼ੁੰਨੂਨ ਮਿਸਰੀ ਕੋਲੋਂ ਦੁਆ ਕਰਵਾਈ ਸੀ, ਅੱਲਾ ਦੇ ਵਲੀ ਕੋਲੋਂ, ਤੇ ਵੇਖੋ ਅੱਲਾਹ ਪਾਕ ਨੇ ਰੰਗ ਲਾਤੇ ਨੇ, ਕਿੰਨੀ ਸੋਹਣੀ ਬਾਰਿਸ਼ ਹੋਈ ਏ, ਮੌਸਮ ਵੀ ਠੰਡਾ ਹੋ ਗਿਆ, ਗਰਮੀ ਦਾ ਜ਼ੋਰ ਵੀ ਟੁੱਟ ਗਿਆ ਤੇ ਜਿਹੜੀਆਂ ਜ਼ਮੀਨਾਂ ਤਰੇੜ ਕੱਤੀਆਂ ਹੋਈਆਂ ਸਨ ਸਖਤ ਗਰਮੀ ਦੇ ਨਾਲ, ਉਹ ਵੀ ਸੈਰਾਬ ਹੋ ਗਈਆਂ ਨੇ। ਹੁਣ ਅੱਲਾਹ ਚਾਹੇ ਤੇ ਪੈਲੀਆਂ ਵੀ ਸਾਡੀਆਂ ਹਰੀਆਂ ਭਰੀਆਂ ਹੋ ਜਾਣਗੀਆਂ। ਤੇ ਚਲੀਏ ਚੱਲ ਕੇ ਹਜ਼ਰਤ ਜੀ ਦਾ ਸ਼ੁਕਰੀਆ ਅਦਾ ਕਰਕੇ ਆਈਏ। ਪਿਆਰਿਓ, ਸਾਰੇ ਲੋਕ ਇਕੱਠੇ ਹੋ ਕੇ ਤੇ ਹਜ਼ਰਤ ਜ਼ੁੰਨੂਨ ਮਿਸਰੀ ਦੇ ਬਾਰਗਾਹ ਦੇ ਵਿੱਚ ਪਹੁੰਚੇ। ਉੱਥੇ ਗਏ ਤੇ ਉੱਥੇ ਲੋਕਾਂ ਦੱਸਿਆ ਕਿ ਆਪ ਜੀ ਤੇ ਕੱਲ ਦੇ ਹੀ ਟੁਰ ਗਏ ਨੇ ਇੱਥੋਂ, ਜਦੋਂ ਤੁਸੀਂ ਸਾਰੇ ਦੋਸਤ ਆਏ ਸੋ ਨਾ, ਤੇ ਉਦੋਂ ਬਾਅਦ ਇਸ਼ਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਹਜ਼ਰਤ ਜੀ ਨੇ ਕੋਈ ਸਮਾਨ ਆਪਣਾ ਚੁੱਕਿਆ ਸੀ ਤੇ ਬੁਚਕੀ ਜੀ ਸਿਰ ਤੇ ਧਰ ਕੇ ਤੇ ਨਿਕਲ ਗਏ ਸਨ। ਉਦੋਂ ਬਾਅਦ ਹਾਲੀ ਵਾਪਸ ਨਹੀਂ ਪਰਤੇ। ਲੋ ਪਿਆਰਿਓ, 20-25 ਦਿਨ ਹਜ਼ਰਤ ਉੱਥੇ ਨਾ ਆਏ। ਉਹ 25 ਦਿਨ ਬਾਅਦ ਜਾਂ ਮਹੀਨੇ ਬਾਅਦ ਆਪ ਜੀ ਦੀ ਫੇਰ ਵਾਪਸੀ ਹੋਈ। ਆਪ ਜਿਸ ਵੇਲੇ ਵਾਪਸ ਆਪਣੇ ਘਰ ਆਏ ਤੇ ਲੋਕ ਸਾਰੇ ਇਕੱਠੇ ਹੋ ਕੇ ਆਏ। ਉਹਨਾਂ ਆਖਿਆ, ਹਜ਼ੂਰ ਤੁਸਾਂ ਉਦਣ ਦੁਆ ਕੀਤੀ ਸੀ ਤੇ ਉਦਣ ਹੀ ਰਾਤੀ ਬੇਤਹਾਸ਼ਾ ਮੀਂਹ ਪਿਆ, ਅਸੀਂ ਫਿਰ ਅਗਲੇ ਦਿਨ ਤੁਹਾਡਾ ਸ਼ੁਕਰੀਆ ਅਦਾ ਕਰਨ ਆਏ, ਲੇਕਿਨ ਤੁਸੀਂ ਹੈ ਹੀ ਨਹੀਂ ਸੋ, ਤੇ ਤੁਸੀਂ ਸਰਕਾਰ ਕਿੱਥੇ ਟੁਰ ਗਏ ਸੋ। ਪਿਆਰਿਓ, ਦੇਖੋ ਏਡੇ ਅਜ਼ੀਮੁਲ ਮਰਤਬਤ ਅੱਲਾਹ ਪਾਕ ਦੇ ਵਲੀ, ਤੇ ਆਪ ਜੀ ਨੇ ਅੱਗੋਂ ਜਵਾਬ ਪਤਾ ਹੈ ਕੀ ਦਿੱਤਾ। ਆਪ ਜੀ ਨੇ ਆਖਿਆ ਕਿ ਯਾਰ, ਮੈਂ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਅੱਲਾਹ ਪਾਕ ਦੇ ਬੰਦਿਆਂ ਦੀਆਂ ਬਦ ਅਮਲੀਆਂ, ਉਹਨਾਂ ਦੇ ਬੁਰੇ ਅਮਾਲ ਦੀ ਵਜ੍ਹਾ ਤੋਂ ਬਾਜ਼ ਔਕਾਤ ਅੱਲਾਹ ਪਾਕ ਨਾਰਾਜ਼ ਹੋ ਜਾਂਦੇ ਨੇ ਤੇ ਕਹਿਤ ਪੈਣ ਦਾ ਖਦਸ਼ਾ ਹੋ ਜਾਂਦਾ ਹੈ। ਸੂਰਤ ਹਾਲ ਅਜਿਹੀ ਬਣ ਜਾਂਦੀ ਹੈ ਵੀ ਕਾਲ ਪੈਣ ਦਾ ਖਤਰਾ ਸਿਰ ਤੇ ਮੰਡਲਾਉਣ ਲੱਗ ਪੈਂਦਾ ਹੈ। ਜਾਨਵਰ, ਪਰਿੰਦ ਚਰਿੰਦ ਪਾਣੀ ਤੋਂ ਭੁੱਖੇ ਤਰਿਆਏ ਮਰਨ ਲੱਗ ਪੈਂਦੇ। ਤੇ ਮੈਂ ਬਜ਼ੁਰਗਾਂ ਦਾ ਇਹ ਕੌਲ ਸੁਣਿਆ ਆ ਸੀ। ਜਿਸ ਵੇਲੇ ਤੁਸੀਂ ਮੈਨੂੰ ਆਖਿਆ, ਮੈਂ ਦੁਆ ਤੇ ਕੀਤੀ ਬਾਰਗਾਹ ਇਜ਼ਦੀ ਦੇ ਵਿੱਚ ਰੋ ਰੋ ਕੇ, ਲੇਕਿਨ ਮੈਨੂੰ ਇੰਜ ਲੱਗਾ ਕਿ ਇਸ ਬਸਤੀ ਦੇ ਵਿੱਚ, ਇਸ ਆਬਾਦੀ ਦੇ ਵਿੱਚ ਸਭ ਤੋਂ ਜ਼ਿਆਦਾ ਗੁਨਾਹਗਾਰ ਮੈਂ ਹੀ ਹਾਂ, ਤੇ ਹੋਰੇ ਮੇਰੀ ਵਜ੍ਹਾ ਨਾਲ ਹੀ ਇੱਥੇ ਮੀਂਹ ਨਹੀਂ ਪਿਆ ਪੈਂਦਾ, ਹੋਰੇ ਅੱਲਾਹ ਪਾਕ ਤਾਈਓ ਹੀ ਨਾਰਾਜ਼ ਨੇ। ਤੇ ਰੋ ਰੋ ਕੇ ਦੁਆ ਤੇ ਮੈਂ ਆਪਣੇ ਰੱਬ ਦੀ ਬਾਰਗਾਹ 'ਚ ਕੀਤੀ, ਲੇਕਿਨ ਮੈਂ ਸੋਚਿਆ ਕਿ ਮੈਨੂੰ ਇਹ ਬਸਤੀ ਛੱਡ ਦੇਣੀ ਚਾਹੀਦੀ ਹੈ। ਤੇ ਮੈਂ ਰਾਤੀ ਆਪਣਾ ਚੁੱਕਿਆ ਬੁਚਕੀ, ਆਪਣਾ ਥੋੜਾ ਬਹੁਤਾ ਸਮਾਨ ਸਫ਼ਰ ਦਾ, ਤੇ ਮੈਂ ਇੱਥੋਂ ਕੂਚ ਕਰ ਗਿਆ ਸਾਂ। ਤੇ ਮੈਂ ਫਿਰ ਜਾ ਕੇ ਬਦੀਨ ਰਿਹਾ ਵਾਂ ਕੋਈ 15-20 ਦਿਨ, ਮਹੀਨਾ, ਤੇ ਹੁਣ ਮੈਂ ਫੇਰ ਵਾਪਸ ਆਇਆ। ਮੈਨੂੰ ਪਤਾ ਲੱਗਾ ਸੀ ਕਿ ਬੜੀਆਂ ਮਾਸ਼ਾਅੱਲਾ ਬਾਰਿਸ਼ਾਂ ਹੋਈਆਂ ਨੇ, ਤੇ ਮੈਂ ਕਿਹਾ ਫਿਰ ਆਪਣੇ ਦੇਸ਼ ਵਾਪਸ ਚੱਲੀਏ। ਪਿਆਰਿਓ, ਇਹ ਜਿਹੜਾ ਵਾਕਿਆ ਹੈ ਨਾ ਜੀ, ਇਹ ਸਾਦੀ ਸ਼ਿਰਾਜ਼ੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ਹਜ਼ਰਤ ਜ਼ੁੰਨੂਨ ਮਿਸਰੀ ਵਾਲਾ। ਉਹ ਆਖਦੇ ਨੇ ਕਿ ਇਸ ਵਾਕਿਏ ਦੇ ਵਿੱਚ ਕੋਈ ਇਹ ਨਹੀਂ ਕਿ ਵਾਕਈ ਹਜ਼ਰਤ ਜ਼ੁੰਨੂਨ ਮਿਸਰੀ ਬੜੇ ਤਰ ਦਾਮਨ ਤੇ ਬੜੇ ਬਦ ਆਮਾਲ ਕਰਨ ਵਾਲੇ ਬੰਦੇ ਸਨ। ਅਜਿਹੀ ਕੋਈ ਗੱਲ ਨਹੀਂ। ਇਹ ਤੇ ਉਹਨਾਂ ਦੀ ਇਨਕਸਾਰੀ ਔਰ ਖਾਕਸਾਰੀ ਹੈ, ਉਹਨਾਂ ਦੀ ਆਜਜ਼ੀ ਹੈ ਕਿ ਅੱਲਾਹ ਪਾਕ ਦੇ ਏਡੇ ਵੱਡੇ ਵਲੀ, ਇੰਨੇ ਚੰਗੇ ਤੇ ਨੇਕ ਅਮਲ ਕਰਨ ਵਾਲੇ ਬੰਦੇ ਦੇ ਅੰਦਰ ਵੀ ਤੁਸੀਂ ਦੇਖੋ ਕਿ ਕਿਸ ਕਦਰ ਆਜਜ਼ੀ ਹੈ। ਔਰ ਇਹ ਇਨਕਸਾਰੀ ਜਿਹੜੀ ਹੈ, ਇਹ ਆਜਜ਼ੀ ਜਿਹੜੀ ਹੈ, ਇਹੋ ਹੀ
ਅੱਲਾਹ ਪਾਕ ਦੇ ਬੰਦਿਆਂ ਦੇ ਵਾਸਤੇ ਦੀਨ, ਦੁਨੀਆ ਤੇ ਆਖਰਤ ਦੇ ਵਿੱਚ ਪਿਆਰਿਓ ਸਰਫਰਾਜ਼ੀ ਤੇ ਸਰਬੁਲੰਦੀ ਦਾ ਬਾਇਸ ਬਣੇਗੀ इंशाअल्लाह। क्योंकि गरूर और तकब्बर तेरी चीज है, रही आजजी वो मेरी चीज है। प्यारियो, जिस बंदे ने साहिब दे हजूर नमानगी, आजजी, इनकसारी ते खाकसारी दा वखाला कीता है, ओहो ही कामयाब होया। जिस बंदे दे विच तकब्बर, गरूर ते आकड़ है, वो दुनिया दे विच भी मुसाइब विच गिरफ्तार रहा और मरण तो बाद भी उदा हशर अच्छा नहीं होगा। क्यों कि अल्लाह पाक सच्चे साहब ने फरमाया तकब्बर करने वाला इंसान अल्लाह पाक नू महबूब ही नहीं। तकब्बर तो सिर्फ अल्लाह पाक कर सकते हैं। अल्लाह अकबर सब तो पहला जुर्म जिहड़ा बारगाह ईज़दी दे विच होया प्यारियो, वो शैतान ने तकब्बर ही कीता सी ना। अबा वस्तकबरा वकाना मिनल काफिरीन, इनकार कीता ते तकब्बर कीता और मुनकरां दे विचों हो गया, काफर हो गया। अल्लाह पाक दे हुक्म दा मुनकर काफर है। अल्लाह पाक सच्चा साहिब, नबी पाक सच्चे साहिब दे असहाब ते नबी पाक दी अपनी सीरत पाक दे विचों सानू सबक हासिल करन दी तौफीक ते हिम्मत अर्जा फरमान। प्यारियो, अपने असलाफ कोलों सानू मत लैनी चाहिए और आजजी नू अपना शुआर बनाना चाहिए। इहदे विच ही इज्जत है, इहदे विच ही सरफराजी ते सरबुलंदी है। साहिबो, इहदे नाल ही लवांगे तुहाडे तो इजाजत। लैओ यार हवाले रब दे ते मेले 4 दिनां दे। उस दिन ईद मुबारक होसी, जिस दिन फेर मिलांगे। रब राखा ते अल्लाह बेली। ओ चल मेले नू चलीए। रौनक हो जाऊं छट में, चल मेले नू चलीए। ओ रौनक हो जाऊं छट में, चल मेले नू चलीए। मल्ला कट कुड़दे दे वट में, चल मेले नू चलीए। हाय चल